viewers, welcome back in our program. ਜੀ ਡਾਕਟਰ ਸਾਹਿਬ, ਅਗਲਾ ਇਸ਼ੂ ਤੁਸੀਂ ਕਿਹੜਾ ਸਾਡੇ ਦਰਸ਼ਕਾਂ ਡਿਸਕਸ ਕਰਨ ਜਾ ਰਹੇ ਹੋ? ਦੇਖੋ, ਇੱਕ ਪਾਸੇ ਤਾਂ ਭਾਰਤੀ ਹਾਕਮ ਔਰ ਉਹਨਾਂ ਦੇ ਦੇਸ਼ ਵਿਦੇਸ਼ ਵਿਚਲੇ ਦੁਮਛੱਲੇ ਬੜੇ ਲੰਮੇ ਸਮੇਂ ਤੋਂ ਭਾਰਤ ਦੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਹੋਣ ਦਾ ਝੂਠ ਵੇਚਦੇ ਨੇ ਜੀ। ਪਰ ਦੂਸਰੇ ਪਾਸੇ ਜਦੋਂ ਸਮੇਂ-ਸਮੇਂ ਇੰਟਰਨੈਸ਼ਨਲ ਬਾਡੀਜ਼ ਵੱਲੋਂ, ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਰਿਪੋਰਟਾਂ ਜਾਰੀ ਹੁੰਦੀਆਂ ਨੇ ਤੇ ਇਹਨਾਂ ਦੇ ਇਸ ਝੂਠ ਦਾ ਪੋਲ ਖੁੱਲ੍ਹਦਾ ਹੈ। ਹਿਊਮਨ ਰਾਈਟਸ ਵਾਚ ਦੁਨੀਆ ਦੀ ਐਮਨੈਸਟੀ ਇੰਟਰਨੈਸ਼ਨਲ ਤੋਂ ਬਾਅਦ ਬਹੁਤ ਪਾਵਰਫੁਲ ਮਨੁੱਖੀ ਹੱਕਾਂ ਦੀ ਅਲੰਬਰਦਾਰ ਜਥੇਬੰਦੀ ਹੈ ਜੀ। ਕਦੇ ਇਹਦਾ ਨਾਂ ਏਸ਼ੀਆ ਵਾਚ ਹੁੰਦਾ ਸੀ, ਇਹੀ ਹਿਊਮਨ ਰਾਈਟਸ ਵਾਚ ਹੈ ਜਿਨ੍ਹਾਂ ਦੀ ਇੱਕ ਟੀਮ ਜਦੋਂ ਕਿ ਪੰਜਾਬ ਦੇ ਵਿੱਚ ਬਾਹਰਲੇ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਨੂੰ ਨਹੀਂ ਸੀ ਜਾਣ ਦਿੱਤਾ ਜਾਂਦਾ ਤੇ ਉਦੋਂ ਅਸੀਂ ਇੱਥੋਂ ਸਪਾਂਸਰ ਕੀਤਾ ਸੀ ਇਹਨਾਂ ਨੂੰ, ਜਿਨ੍ਹਾਂ ਦੇ ਵਿੱਚ ਫਿਜ਼ੀਸ਼ੀਅਨਸ ਫਾਰ ਹਿਊਮਨ ਰਾਈਟਸ ਦੇ ਡਾਕਟਰ ਐਕਾਪੀਨੋ ਔਰ ਇੱਕ ਜਿਹੜੀ ਹਿਊਮਨ ਰਾਈਟਸ ਵਾਚ ਦੀ CBB ਉਹ ਗਏ ਔਰ ਉਹਨਾਂ ਨੇ ਫਿਰ 1992-93 ਦੇ ਦੌਰ 'ਚ ਇੱਕ ਰਿਪੋਰਟ ਜਾਰੀ ਕੀਤੀ ਸੀ ਜਿਹਦੇ ਤੇ ਬੇਸ ਇੱਥੇ ਬਹੁਤ ਹਜ਼ਾਰਾਂ ਸਿੱਖਾਂ ਨੂੰ ਅਸਾਈਲਮ ਵੀ ਮਿਲੀ ਔਰ ਅੱਜ ਤੱਕ ਵੀ ਉਸ ਰਿਪੋਰਟ ਨੂੰ ਕੋਟ ਕੀਤਾ ਜਾਂਦਾ ਹੈ। ਉਹਨਾਂ ਨੇ ਬਤੌਰ ਟੂਰਿਸਟ ਵੀਜ਼ੇ ਲਏ ਸੀ ਪਰ ਪੰਜਾਬ 'ਚ ਅਸੀਂ ਉਹਨਾਂ ਨੂੰ ਆਪਣੇ ਕਨੈਕਸ਼ਨ ਪ੍ਰੋਵਾਈਡ ਕੀਤੇ, ਉਹ ਗਏ। ਉਹਨਾਂ ਨੇ ਅੰਦਰੂਨੀ ਉਹ ਪੀਰੀਅਡ ਸੀ 92 ਦਾ ਜਦੋਂ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਵੱਡੇ ਪੈਮਾਨੇ ਤੇ ਹੋ ਰਹੀ ਸੀ ਔਰ ਉਹਨਾਂ ਨੇ ਰਿਪੋਰਟ ਫਿਰ ਜਾਰੀ ਕੀਤੀ, ਡੈਡ ਸਾਇਲੈਂਸ ਲੈਗੇਸੀ ਆਫ ਅਬਿਊਜ਼ਸ ਇਨ ਪੰਜਾਬ ਜੀ, ਕਿ ਪੰਜਾਬ 'ਚ ਕਬਰਾਂ ਵਰਗੀ ਚੁੱਪ ਔਰ ਇਹ ਪੰਜਾਬ ਦੇ ਜਿਹੜੇ ਹੈ ਮਨੁੱਖੀ ਹੱਕਾਂ ਦੇ ਕਾਂਡ ਦੀ ਵਿਰਾਸਤ ਹੈ। ਸੋ ਸਮੇਂ-ਸਮੇਂ ਇਹ ਹੋਰ ਵੀ ਰਿਪੋਰਟਸ ਜਾਰੀ ਕਰਦੇ ਨੇ, ਜਿਵੇਂ ਪਿਲੀਭੀਤ ਕਿਲਿੰਗਸ ਹੋਈਆਂ ਉਦੋਂ ਵੀ ਹਿਊਮਨ ਰਾਈਟਸ ਵਾਚ ਦੀ ਜਿਹੜੀ ਹੈ ਉਹ ਕਾਫੀ ਪਾਵਰਫੁਲ ਰਿਪੋਰਟ ਸੀ ਜੀ। ਔਰ ਹੁਣ ਉਹਨਾਂ ਨੇ ਬੀਤੇ ਦਿਨੀ 108 ਸਫ਼ੇ ਦੀ ਰਿਪੋਰਟ ਜਾਰੀ ਕੀਤੀ ਹੈ ਔਰ ਉਹਨਾਂ ਦੀ ਸਾਊਥ ਏਸ਼ੀਆ ਡਾਇਰੈਕਟਰ ਭਾਰਤੀ ਮੂਲ ਦੀ ਇੱਕ ਹਿੰਦੂ ਇਸਤਰੀ ਹੈ ਮੀਨਾਕਸ਼ੀ ਗਾਂਗੁਲੀ ਬੰਗਾਲਨ। ਸੋ ਮੀਨਾਕਸ਼ੀ ਗਾਂਗੁਲੀ ਨੇ ਜਿੱਥੇ ਰਿਪੋਰਟ ਰਿਲੀਜ਼ ਕੀਤੀ ਉੱਥੇ ਬੜੇ ਸਟਰੋਂਗ ਉਹਨੇ ਕਾਮੈਂਟ ਵੀ ਕੀਤੇ ਔਰ ਇਸ ਰਿਪੋਰਟ ਦਾ ਨਾਂ ਹੈ ਸਟਿਫਲਿੰਗ ਡਾਈਸੈਂਟ, ਦਾ ਕ੍ਰਿਮੀਨਲਾਈਜੇਸ਼ਨ ਆਫ ਪੀਸਫੁਲ ਐਕਸਪ੍ਰੈਸ਼ਨ ਇਨ ਇੰਡੀਆ। ਸਟਿਫਲਿੰਗ ਹੁੰਦਾ ਗਲ ਘੁੱਟ ਦੇਣਾ, ਡਾਈਸੈਂਟ ਕਿ ਜੇ ਤੁਸੀਂ ਸਹਿਮਤ ਨਹੀਂ ਹੋ, ਵਿਰੋਧ ਦੀ ਆਵਾਜ਼, ਕਿ ਭਾਰਤ ਵਿੱਚ ਵਿਰੋਧ ਦੀ ਆਵਾਜ਼ ਦਾ ਗਲਾ ਘੁੱਟਿਆ ਜਾ ਰਿਹਾ ਔਰ ਜਿਹੜੀ ਸ਼ਾਂਤਮਈ ਤਰੀਕੇ ਨਾਲ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਹੈ ਉਸ ਦਾ ਅਪਰਾਧੀਕਰਨ ਕਰ ਦਿੱਤਾ ਗਿਆ। ਮਤਲਬ ਇਹ ਹੈ ਕਿ ਉਹਨੂੰ ਕ੍ਰਿਮੀਨਲ ਬਣਾ ਦਿੱਤਾ ਜਾਂਦਾ ਹੈ ਜਿਹੜਾ ਵੀ ਆਪਣੇ ਵਿਚਾਰ ਦਿੰਦਾ ਔਰ ਇਸ ਤਰੀਕੇ ਨਾਲ ਜਿਹੜੀ ਬੋਲਣ ਦੀ ਆਜ਼ਾਦੀ ਹੈ ਇਹ ਉਹਦਾ ਗਲਾ ਘੁੱਟਿਆ ਜਾ ਰਿਹਾ ਔਰ 108 ਸਫ਼ੇ ਦੀ ਰਿਪੋਰਟ ਹੈ ਔਰ ਉਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਇਹ ਗੱਲ ਕਹੀ ਹੈ ਕਿ ਵੀ ਇੰਡੀਅਨ ਅਥਾਰਟੀਜ਼ ਸ਼ੁੱਡ ਸਟਾਪ ਟ੍ਰੀਟਿੰਗ ਕ੍ਰਿਟਿਕਸ ਐਜ਼ ਕ੍ਰਿਮੀਨਲਸ and not use vaguely worded, overly broad laws which are prone to misuse and have been repeatedly used for political purposes against critics at the national and state level. ਉਹਨਾਂ ਕਿਹਾ ਕਿ ਭਾਰਤੀ ਅਧਿਕਾਰੀ ਜਿਹੜੇ ਨੇ ਉਹ ਆਪਣੇ ਆਲੋਚਕਾਂ ਨੂੰ ਕ੍ਰਿਮੀਨਲ ਅਪਰਾਧੀ ਦੇ ਤੌਰ ਤੇ ਨਾ ਦੇਖਣ ਔਰ ਜਿਹੜੇ ਲਾਅ ਜਿਹੜੇ ਕਿ ਵੇਗਲੀ ਵਰਡਡ ਨੇ, ਕੋਈ ਉਹਨਾਂ 'ਚ ਸਪੈਸੀਫਿਕ ਧਾਰਾਵਾਂ ਨਹੀਂ ਨੇ, ਉਹਨਾਂ ਨੂੰ ਉਹ ਯੂਜ਼ ਕਰ ਰਹੇ ਨੇ ਔਰ ਮਿਸਯੂਜ਼ ਕਰ ਰਹੇ ਨੇ ਉਹਨਾਂ ਦਾ ਆਪਣੇ ਸਿਆਸੀ ਹਿੱਤਾਂ ਦੇ ਲਈ, ਆਪਣੇ ਆਲੋਚਕਾਂ ਦਾ ਮੂੰਹ ਬੰਦ ਕਰਨ ਦੇ ਲਈ। ਔਰ ਉਹਦੇ 'ਚ ਇਸ ਰਿਪੋਰਟ ਦੇ ਵਿੱਚ ਸਰਕਾਰ ਨੂੰ ਕਿਹਾ ਗਿਆ ਕਿ ਵੀ ਇਹ ਸਾਰੇ ਉਹਨਾਂ ਕਾਨੂੰਨਾਂ ਦੇ ਉੱਤੇ ਮੁੜ ਨਜ਼ਰਸਾਨੀ ਕਰੇ, ਉਹਨਾਂ ਨੂੰ ਖਤਮ ਕਰੇ ਜਾਂ ਅਮੈਂਡ ਕਰੇ ਤਾਂ ਕਿ ਉਹ ਇੰਟਰਨੈਸ਼ਨਲ ਲਾਅ ਜਾਂ ਜਿਹੜੀ ਭਾਰਤ ਦੀਆਂ ਕਮਿਟਮੈਂਟਸ ਨੇ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਦੇ ਮੁਤਾਬਕ ਹੋਣ। ਸੋ ਇਹਦੇ 'ਚ ਉਹਨਾਂ ਨੇ ਕਿਹਾ ਕਿ ਵਾਈਲ ਇੰਡੀਆਜ਼ ਕਨਸਟੀਟਿਊਸ਼ਨ ਪ੍ਰੋਟੈਕਟਡ ਦਾ ਰਾਈਟ ਟੂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ, recent and colonial era laws such as sedition and criminal defamation were frequently used in an attempt to clamp down on critics. ਉਹਨਾਂ ਨੇ ਕਿਹਾ ਕਿ ਭਾਵੇਂ ਭਾਰਤੀ ਸੰਵਿਧਾਨ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਜਿਹੜੀ ਹੈ ਵਕਾਲਤ ਕਰਦਾ ਹੈ ਪਰ ਹੁਣੇ ਹੀ ਜਿਹੜਾ ਜੋ ਕੁਝ ਹੋ ਰਿਹਾ ਹੈ ਉਹ ਬ੍ਰਿਟਿਸ਼ ਬਸਤੀਵਾਦੀ ਪੀਰੀਅਡ ਦੇ ਜਿਹੜੇ ਕਾਨੂੰਨ ਨੇ, ਜਿਵੇਂ ਦੇਸ਼ ਧਰੋਹ ਜਾਂ ਮਾਨਹਾਨੀ, ਅਪਰਾਧੀ ਮਾਨਹਾਨੀ, ਅਪਰਾਧਕ ਮਾਨਹਾਨੀ, ਉਹਨਾਂ ਦੀ ਕੁਵਰਤੋਂ ਕਰਕੇ ਜਿਹੜਾ ਹੈ ਉਹ ਲੋਕਾਂ ਨੂੰ, ਆਲੋਚਕਾਂ ਨੂੰ ਜਿਹੜਾ ਹੈ ਉਹਨਾਂ ਦਾ ਸ਼ਿਕਾਰ ਬਣਾ ਕੇ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ। Indian authorities routinely use vaguely worded, overly broad laws as political tools
to silence and harass critics. मैं already ਦੱਸ ਦਿੱਤਾ ਹੈ. ਜੀ The government should repeal or amend laws that are used to criminalize peaceful expression. ਹੁਣ ਜਿਹੜੀ ਬੀਬੀ ਦਾ ਮੈਂ ਨਾਂ ਲਿਆ ਮੀਨਾਕਸ਼ੀ ਗਾਂਗੁਲੀ, ਉਹਨੇ ਕਿਹਾ ਕਿ India's abusive laws are the hallmark of repressive society, not a vibrant democracy. ਹੁਣ ਵਾਈਬਰੈਂਟ ਡੈਮੋਕ੍ਰੇਸੀ ਹੁੰਦਾ ਜਿਹੜੀ ਕਿ ਬਿਲਕੁਲ ਉਤਸ਼ਾਹ ਭਰਪੂਰ ਔਰ ਵਰਕਿੰਗ ਡੈਮੋਕ੍ਰੇਸੀ। ਉਹਨੇ ਕਿਹਾ ਜਿਹੜੇ ਭਾਰਤ ਦੇ ਕਾਨੂੰਨ ਨੇ ਇਹ ਨਹੀਂ ਦੱਸਦੇ ਕਿ ਵੀ ਇੱਥੇ ਕੋਈ ਲੋਕਤੰਤਰ ਹੈ ਵਾਈਬਰੈਂਟ, ਇਹ ਤਾਂ ਦੱਸਦੇ ਨੇ ਕਿ ਵੀ ਇਹ ਜਿਹੜੀ ਸੁਸਾਇਟੀ ਹੈ ਉਹ ਬਹੁਤ ਜ਼ਾਲਮ ਸੁਸਾਇਟੀ ਬਣ ਗਈ ਹੈ, ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਪੁਟਿੰਗ ਕ੍ਰਿਟਿਕਸ ਇਨ ਪ੍ਰਿਜ਼ਨ or even forcing them to defend themselves in lengthy and expensive court proceedings undermines the government's effort to present India as a modern country in the internet age committed to free speech and the rule of the law, she said. ਉਹਨਾਂ ਨੇ ਕਿਹਾ ਜੀ ਇੱਕ ਪਾਸੇ ਤਾਂ ਇੰਡੀਆ ਇਸ ਇੰਟਰਨੈਟ ਏਜ ਦੇ ਵਿੱਚ ਆਪਣਾ ਇੱਕ ਚੰਗਾ ਇਮੇਜ ਦੇਣਾ ਚਾਹੁੰਦਾ ਹੈ, ਪਰ ਕਿ ਵੀ ਉੱਥੇ ਕਾਨੂੰਨ ਦਾ ਰਾਜ ਹੈ, ਪਰ ਆਲੋਚਕਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਣਾ, ਉਹਨਾਂ ਨੂੰ ਐਸੇ ਮੁਕੱਦਮਿਆਂ 'ਚ ਉਲਝਾਉਣਾ ਜਿੱਥੇ ਕਿ ਉਹ ਲੰਬਾ ਵਕਤ ਔਰ ਖਰਚੀਲੇ ਅਦਾਲਤੀ ਪ੍ਰੋਸੀਜਰ 'ਚੋਂ ਗੁਜ਼ਰਨ, ਇਹ ਜਿਹੜਾ ਭਾਰਤੀ ਸਟੇਟ ਦਾ ਇਮੇਜ ਹੈ ਉਹਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਹਾਰਮ ਕਰ ਰਿਹਾ ਜੀ। ਔਰ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ that cited the arrest of student leader Kanhaiya Kumar and ensuing unrest at the Jawaharlal Nehru University earlier this year, said criminal laws were used to limit and chill free speech in India. ਕਨ੍ਹਈਆ ਲਾਲ ਦਾ ਜ਼ਿਕਰ ਕੀਤਾ ਹੈ, JNU ਦੀਆਂ ਡਿਵੈਲਪਮੈਂਟਸ ਦਾ, ਕਿ ਵੀ ਇਹ ਕ੍ਰਿਮੀਨਲ ਇਹਨਾਂ ਨੂੰ ਬਣਾਇਆ ਜਾ ਰਿਹਾ ਇਸ ਕਿਸਮ ਦੇ ਕਾਨੂੰਨ ਵਰਤ ਕੇ ਜੀ। Vague laws are used to stifle political dissent, harass journalists, restrict activists by non-governmental organizations, arbitrarily block internet sites or take down content and target marginalized communities and religious minorities. ਹੁਣ ਇਹਦੇ 'ਚ ਇਹਨਾਂ ਨੇ ਈਵਨ ਘੱਟ ਗਿਣਤੀਆਂ ਦਾ ਜ਼ਿਕਰ ਵੀ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜੇ ਵੇਗ ਲਾਜ਼ ਨੇ ਕਿ ਕੋਈ ਕਿਸੇ ਗੱਲ ਦੇ ਉੱਤੇ ਸਪੈਸੀਫਿਕ ਨਹੀਂ ਨੇ, ਐਂਬੀਗੂਅਸ ਵੇਗ ਨੇ, ਉਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਸਿਆਸੀ ਵਿਰੋਧ ਨੂੰ ਦਬਾਉਣ ਲਈ, ਪੋਲੀਟੀਕਲ ਡਾਈਸੈਂਟ, ਹਰਾਸ ਜਰਨਲਿਸਟ, ਪੱਤਰਕਾਰਾਂ ਦੀ ਹਰਾਸਮੈਂਟ ਲਈ, ਰੈਸਟ੍ਰਿਕਟ ਐਕਟੀਵਿਟੀਜ਼ ਬਾਈ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ, NGOs ਜੋ ਕੁਝ ਕਰਦੀਆਂ ਸੀ, ਜਿਸ ਤਰੀਕੇ ਨਾਲ ਇਹਨਾਂ ਨੇ ਫੋਰਡ ਔਰ ਗ੍ਰੀਨ ਪੀਸ ਔਰ ਸਾਰੀਆਂ ਦਾ ਹੀ 800 ਦੇ ਕਰੀਬ ਜਿਹੜੀਆਂ ਆਰਗੇਨਾਈਜੇਸ਼ਨਸ ਨੇ NGOs, ਉਹਨਾਂ ਦਾ ਗਲਾ ਘੁੱਟ ਦਿੱਤੇ। ਔਰ ਆਰਬਿਟਰਲੀ ਬਲੌਕ ਇੰਟਰਨੈਟ ਸਾਈਟਸ ਔਰ ਟੇਕ ਡਾਊਨ ਕੰਟੈਂਟ, ਜਿਹੜਾ ਮਰਜ਼ੀ ਸਾਈਟ ਬਲੌਕ ਕਰ ਦਿਓ, ਜਿਵੇਂ 6 ਫਾਰ ਜਸਟਿਸ ਦਾ ਫੇਸ ਪੇਜ ਬਲੌਕ ਕੀਤਾ ਹੋਇਆ ਜੀ, ਉਹਦੇ ਤੇ ਤੁਸੀਂ ਕੋਈ ਸਟਫ ਪਾ ਨਹੀਂ ਸਕਦੇ। ਐਂਡ ਟਾਰਗੇਟ ਮਾਰਜਨਲਾਈਜ਼ਡ ਕਮਿਊਨਿਟੀਜ਼ ਐਂਡ ਰਿਲੀਜੀਅਸ ਮਾਈਨੋਰਿਟੀਜ਼, ਕਿ ਜਿਹੜੀਆਂ ਕਮਿਊਨਿਟੀਜ਼ ਪਹਿਲਾਂ ਹੀ ਜਿਨ੍ਹਾਂ ਨੂੰ ਖੂੰਜੇ ਲਾਇਆ ਹੋਇਆ, ਜਿਵੇਂ ਆਦੀਵਾਸੀ ਨੇ, ਦਲਿਤ ਨੇ, ਔਰ ਰਿਲੀਜੀਅਸ ਮਾਈਨੋਰਿਟੀ ਜਿਵੇਂ ਸਿੱਖ, ਮੁਸਲਮਾਨ, ਈਸਾਈ, ਉਹਨਾਂ ਸਾਰਿਆਂ ਨੂੰ ਹੀ ਦਬਾਇਆ ਹੋਇਆ। The report said one of the most abused laws in the country was the sedition law, which had been used by successive governments to arrest and silence critics. ਕਿ ਵੀ ਸਭ ਤੋਂ ਜਿਹੜਾ ਕੁਵਰਤੋਂ ਵਾਲਾ ਕਾਨੂੰਨ ਹੈ, ਜਿਸ ਦੀ ਕੁਵਰਤੋਂ ਕੀਤੀ ਜਾ ਰਹੀ, ਉਹ ਦੇਸ਼ ਧਰੋਹ ਦਾ ਕਾਨੂੰਨ ਹੈ। ਔਰ ਈਵਨ ਜਿਸ ਕਾਨੂੰਨ ਦੀ ਵਰਤੋਂ ਕਰਕੇ ਸਰਬੱਤ ਖਾਲਸਾ ਕਰਨ ਵਾਲੇ ਜਿਹੜੇ ਨੇ ਆਰਗੇਨਾਈਜ਼ਰ, ਉਹਨਾਂ ਨੂੰ ਵੀ ਦੇਸ਼ ਧਰੋਹੀ ਬਣਾ ਦਿੱਤਾ। ਸੋ ਅਸੀਂ ਇਹਨਾਂ ਦੀ ਸ਼ਲਾਘਾ ਵੀ ਕਰਦੇ ਹਾਂ ਔਰ ਅਸੀਂ ਇਸ ਕਰੇਜ ਦੀ ਦਾਤ ਦਿੰਦੇ ਹਾਂ ਕਿ ਜਦੋਂ ਚਾਰ ਚਫੇਰੇ ਆਵਾਜ਼ ਦਬਾਈ ਜਾ ਰਹੀ ਹੋਏ, ਕੋਈ ਆਵਾਜ਼ ਉੱਠਦੀ ਹੈ। ਪਰ ਚੱਲ ਕੀ ਰਿਹਾ ਹੈ ਵਿਦ ਇਨ ਇੰਡੀਆ? ਹੁਣ ਯੂਪੀ ਦੇ ਵਿੱਚ ਅਸੈਂਬਲੀ ਚੋਣਾਂ ਹੋਣੀਆਂ ਨੇ, ਪੰਜਾਬ 'ਚ ਵੀ 2017 'ਚ ਨੇ, ਔਰ ਪੰਜਾਬ 'ਚ ਤਾਂ ਜੂਨ ਦਾ ਮਹੀਨਾ ਵੀ ਆਉਣ ਵਾਲਾ ਹੈ, ਪਹਿਲਾ ਹਫਤਾ। ਕਿਵੇਂ ਉੱਥੇ ਏਜੰਸੀਆਂ ਨੇ ਆਪਣਾ ਸ਼ੁਰੂ ਕਰਾ ਦਿੱਤਾ ਹੋਇਆ ਹੈ, ਕੀ ਨੈਟਵਰਕ ਹੈ, ਲਲਕਾਰ ਰੈਲੀ ਦੇ ਨਾਂ ਥੱਲੇ ਉਹ ਜਿਹੜੇ ਗੁੰਡੇ ਜਿਹੇ ਉਹ ਖੜੇ ਕੀਤੇ। ਹੁਣ ਸਾਡੇ ਪਹੁੰਚ ਗਏ ਬਿਆਸ ਪੁਲ ਦੇ ਉੱਤੇ, ਬੜੇ ਉਹਨਾਂ 'ਚ ਸਰਬੱਤ ਖਾਲਸਾ ਦੇ ਜਥੇਦਾਰ ਵੀ ਨੇ ਥਾਪੇ ਹੋਏ, ਸੰਗਤਾਂ। ਮਤਲਬ ਇਹ ਹੈ ਵੀ ਇਹਨਾਂ ਨੇ ਸਾਡੀ ਉਸ ਖਿੱਤੇ ਨੂੰ ਪੀਸਫੁਲ ਨਹੀਂ ਹੋਣ ਦੇਣਾ, ਸ਼ਾਂਤਮਈ ਤਰੀਕੇ ਨਾਲ ਸਾਨੂੰ ਆਪਣਾ ਘੱਲੂਘਾਰਾ ਦਿਨ ਜਿਹੜਾ ਹਫਤਾ ਮਨਾਉਣ ਦੀ ਵੀ ਆਗਿਆ ਨਹੀਂ ਹੈ। ਤੇ ਦੂਸਰੇ ਪਾਸੇ ਯੂਪੀ 'ਚ ਵੀ ਚੋਣਾਂ ਹੋਣੀਆਂ ਨੇ, ਔਰ ਯੂਪੀ ਦੇ ਵਿੱਚ ਹੁਣ ਇਹਨਾਂ ਦਿਨਾਂ 'ਚ, ਜਦੋਂ ਕਿ ਪਤਾ ਹੈ ਕਿ ਜੂਨ ਦੇ ਸਾਰੇ ਦਿਨ, ਪਹਿਲਾ ਹਫਤਾ, ਔਰ ਇਹ ਸਾਰੇ ਹੀ ਹੁਣ ਘੱਲੂਘਾਰੇ ਨਾਲ ਸੰਬੰਧਿਤ ਨੇ। ਇਹਨਾਂ ਦਾ ਜਿਹੜਾ ਵਿਸ਼ਵ ਹਿੰਦੂ ਪਰਿਸ਼ਦ ਦਾ ਯੂਥ ਵਿੰਗ ਹੈ, ਉਹਦਾ ਨਾਮ ਬਜਰੰਗ ਦਲ ਹੈ। ਪੰਜਾਬ 'ਚ ਵੀ ਇਹ ਬਹੁਤ ਸ਼ੈਤਾਨੀਆਂ ਕਰਦੇ ਨੇ, ਔਰ ਜਿਸ ਤਰੀਕੇ ਨਾਲ ਇਹਨਾਂ ਨੇ ਪਿੱਛੇ ਦੁਸਹਿਰੇ ਦੇ ਮੌਕੇ ਤੇ ਹਥਿਆਰਾਂ ਦੇ ਨਾਲ ਜਲੂਸ ਕੱਢੇ। ਹੁਣ ਯੂਪੀ ਦੇ ਵਿੱਚ ਇਹਨਾਂ ਨੇ ਖੁੱਲ੍ਹੇਆਮ ਹਥਿਆਰਾਂ ਦੀ ਟ੍ਰੇਨਿੰਗ ਦੇ ਕੈਂਪ ਲਾਏ ਹੋਏ ਨੇ, ਔਰ ਉਹਨਾਂ ਨੇ ਸਲੋਗਨ ਇਹ ਦਿੱਤਾ ਹੋਇਆ ਹੈ ਕਿ ਟੂ ਪ੍ਰੋਟੈਕਟ ਹਿੰਦੂਜ਼ ਫਰੋਮ ਨੌਨ ਬ੍ਰਦਰਸ। ਨੌਨ ਬ੍ਰਦਰਸ ਜਿਹੜੇ ਸਾਡੇ ਭਰਾ ਨਹੀਂ ਨੇ, ਮਤਲਬ ਮੁਸਲਮਾਨ,
ਹੁਣ ਯੂਪੀ ਦੇ ਵਿੱਚ ਮੈਂ ਜੇ ਗਲਤ ਨਾ ਹੋਵਾਂ ਤੇ 21-22% ਮੁਸਲਮਾਨਾਂ ਦੀ ਆਬਾਦੀ ਹੈ ਔਰ ਇੰਨੇ ਕੁ ਵੋਟਰ ਨੇ ਜੀ। ਹੁਣ ਬੀਜੇਪੀ ਨੂੰ ਪਤਾ ਹੈ ਵੀ ਮੁਲਾਇਮ ਸਿੰਘ ਯਾਦਵ ਦੀ ਉਹਦੇ ਮੁੰਡਾ ਉੱਥੇ ਅਭਿਲੇਖ ਯਾਦਵ ਚੀਫ ਮਿਨਿਸਟਰ, ਕਿ ਉਹਨੂੰ ਮੁਸਲਮਾਨਾਂ ਦੀਆਂ, ਯਾਦਵਾਂ ਦੀਆਂ, ਕੁਛ ਦਲਿਤਾਂ ਦੀਆਂ ਵੋਟਾਂ ਮਿਲਦੀਆਂ ਨੇ ਤੇ ਉਹ ਬਣਾਉਂਦਾ। ਉਹਨਾਂ ਦਾ ਇਹ ਹੈ ਕਿ ਵੀ ਇਸ ਕਿਸਮ ਦੇ ਉਹ ਦੰਗੇ ਹੋਣਗੇ ਯੂਪੀ 'ਚ, ਦੰਗੇ ਕੀ ਮੁਸਲਮਾਨਾਂ ਦਾ ਕਤਲੇਆਮ ਹੋਏਗਾ ਔਰ ਉਹਨਾਂ ਨੂੰ ਦੰਗੇ ਕਿਹਾ ਜਾਏਗਾ ਜੀ। ਔਰ ਉਹ ਸਮਝਦੇ ਨੇ ਵੀ ਇਸ ਨਾਲ ਮੁਸਲਮਾਨਾਂ ਨੂੰ ਆਈਸੋਲੇਟ ਕਰ ਦਿਓ ਔਰ ਹਿੰਦੂਆਂ ਦੀ ਮੈਜੋਰਿਟੀ, ਜਿਵੇਂ ਇਹਨਾਂ ਨੇ ਅਸਾਮ ਦੇ ਵਿੱਚ ਕੀਤਾ। ਹੁਣ ਅਸਾਮ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਨਾ, ਜਿੱਥੇ ਕਿ ਇੰਨੀ ਵੱਡੀ ਗਿਣਤੀ 'ਚ ਮੁਸਲਮਾਨ ਨੇ, ਅਸਾਮੀ ਮੂਲ ਦੇ ਨੇ, ਉੱਥੇ ਪੋਲਰਾਈਜ਼ ਕਰਤਾ ਸੋਸਾਇਟੀ ਨੂੰ। ਔਰ ਇਹਨਾਂ ਨੇ ਪਿਛਲੇ ਦਿਨਾਂ 'ਚ ਕੈਂਪ ਆਰਗੇਨਾਈਜ਼ ਕੀਤੇ ਹਥਿਆਰਬੰਦ, ਔਰ ਉਹਦਾ ਸਲੋਗਨ ਹੀ ਇਹ ਹੈ ਕਿ ਭਾਈ ਅਸੀਂ ਆਪਣੇ ਆਪ ਨੂੰ ਹਿੰਦੂਆਂ ਨੂੰ ਕਿਵੇਂ ਨੌਨ ਬ੍ਰਦਰ, ਜਿਹੜੇ ਸਾਡੇ ਭਰਾ ਨਹੀਂ ਹੈਗੇ, ਉਹਨਾਂ ਤੋਂ ਪ੍ਰੋਟੈਕਟ ਕਰਨਾ ਹੈ। ਔਰ ਉਹਦੇ ਲਈ ਉਹਨਾਂ ਨੇ ਪੂਰਾ ਹਥਿਆਰਾਂ ਦਾ ਡਿਸਪਲੇ ਕੀਤਾ। ਔਰ ਇਸ ਜਿਹੜਾ ਇਹ ਪਾਰਟ ਹੈ ਉੱਤਰ ਪ੍ਰਦੇਸ਼ ਦਾ ਜਿੱਥੇ ਉਹਨਾਂ ਨੇ ਕੀਤਾ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਆਉਣ ਵਾਲੇ ਅਸੀਂ 5 ਜੂਨ ਤੱਕ, ਹੁਣ ਇਹ ਦੇਖੋ ਚੋਣ ਵੀ ਜੂਨ ਦਾ ਇਹ ਪਹਿਲਾ ਹਫਤਾ ਹੈ, ਅਸੀਂ ਸੁਲਤਾਨਪੁਰ, ਗੋਰਖਪੁਰ, ਪੀਲੀਭੀਤ, ਨੋਇਡਾ ਤੇ ਫਤਿਹਪੁਰ 'ਚ ਕੈਂਪ ਆਰਗੇਨਾਈਜ਼ ਕਰਾਂਗੇ। ਔਰ ਜਿਹੜੀ ਗੱਲ ਕਰਕੇ ਖਬਰ ਬਣੀ ਜੀ, ਜਦੋਂ ਇਸ ਦਾ ਕ੍ਰਿਟਿਸਿਜ਼ਮ ਹੋਇਆ ਤਾਂ ਜਿਹੜਾ ਯੂਪੀ ਦਾ ਗਵਰਨਰ ਹੈ ਇਸ ਵੇਲੇ ਰਾਮ ਨਾਇਕ, ਇਹ ਆਰਐਸਐਸ ਦਾ ਉਵੇਂ ਹੀ ਜਿਵੇਂ ਮਨੋਹਰ ਖੱਟੜ ਹਰਿਆਣੇ ਦੇ ਵਿੱਚ ਆਰਐਸਐਸ ਦਾ ਵਰਕਰ ਸੀ, ਰਾਮ ਨਾਇਕ ਵੀ ਵਰਕਰ ਹੈ, ਉਹਨੇ ਇਸ ਗੱਲ ਨੂੰ ਡਿਫੈਂਡ ਕੀਤਾ ਹੈ। ਉਹਨੇ ਕਿਹਾ ਜੀ ਦੇਅਰ ਇਜ਼ ਨਥਿੰਗ ਰੋਂਗ ਇਨ ਆਰਗੇਨਾਈਜ਼ਿੰਗ ਸੈਲਫ ਡਿਫੈਂਸ ਕੈਂਪ। ਉਹਨੇ ਕਿਹਾ ਜੀ ਜੇ ਆਰਗੇਨਾਈਜ਼ ਕੀਤੇ ਨੇ ਤਾਂ ਹੋ ਰਿਹਾ ਤਾਂ ਸੈਲਫ ਡਿਫੈਂਸ ਹੈ। ਔਰ ਇਹਦੇ ਬਾਵਜੂਦ ਕਿ ਇਹ ਫਿਰਕੂ ਨਫ਼ਰਤ ਫੈਲਾਉਣ ਦਾ, ਹਾਲਾਂਕਿ ਦੇ ਪੁਲਿਸ ਸਟੇਸ਼ਨ ਦੇ ਵਿੱਚ FIR ਰਜਿਸਟਰ ਹੋਈ ਹੈ ਅਨਨੋਨ ਬੰਦਿਆਂ ਦੇ ਖਿਲਾਫ, ਪਰ ਕੋਈ ਕਾਰਵਾਈ ਨਹੀਂ। ਹੁਣ ਜੇ ਯੂਪੀ ਦੇ ਵਿੱਚ ਜਿੱਥੇ ਅਭਿਲੇਖ ਯਾਦਵ ਦੀ ਸਰਕਾਰ ਹੈ ਜੀ, ਉੱਥੇ ਇਹ ਚੱਲ ਰਿਹਾ ਹੈ, ਜਾਂ ਤਾਂ ਉਹਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਾਰੇ ਬੰਦੇ ਇਹਨਾਂ ਦੇ ਵੜ ਗਏ ਨੇ, ਜਿਵੇਂ ਹਰਿਆਣੇ ਦੇ ਵਿੱਚ ਜਾਟ ਅੰਦੋਲਨ ਦੇ ਦੌਰਾਨ ਕੋਈ ਕਿਸੇ ਦਾ, ਉਹ ਸੈਸ਼ਨ ਜੱਜ ਆਪਣੀ ਜਾਨ ਬਚਾ ਰਹੇ ਸੀ, ਕੋਈ ਕਿਸੇ ਦਾ ਹੁਕਮ ਨਹੀਂ ਸੀ ਮੰਨ ਰਿਹਾ, ਤੇ ਜਾਂ ਅਭਿਲੇਖ ਯਾਦਵ ਵੀ ਇਹਨਾਂ ਦੇ ਨਾਲ ਰਲਿਆ ਹੋਇਆ, ਜਿਵੇਂ ਕੇਜਰੀਵਾਲ ਰਲਿਆ ਹੋਇਆ ਇਹਨਾਂ ਦੇ ਨਾਲ। ਹੁਣ ਹਾਲਾਂਕਿ ਜਦੋਂ ਮੈਂ ਪਿਛਲੇ ਦਿਨਾਂ 'ਚ ਕਿਹਾ ਵੀ ਕੇਜਰੀਵਾਲ ਮੋਦੀ ਨਾਲ ਲੜੇ ਤੇ 2-3 ਨੇ ਬੜੇ ਗੁੱਸੇ ਭਰੇ ਮੈਨੂੰ ਮੈਸੇਜ ਛੱਡੇ ਕਿ ਜੀ ਤੁਸੀਂ ਇਹ ਕਰ ਰਹੇ ਹੋ, ਅਸੀਂ ਤੁਹਾਡੀ ਬੜੀ ਇੱਜ਼ਤ ਕਰਦੇ ਸੀ, ਫਲਾਣਾ ਕਰ। ਹੁਣ ਆ ਸ਼ਸ਼ੀ ਭੂਸ਼ਣ, ਪ੍ਰਸ਼ਾਂਤ ਭੂਸ਼ਣ ਪਿਓ ਪੁੱਤਰ ਦੀ ਜੋੜੀ ਆਈ ਹੋਈ ਹੈ ਵਾਸ਼ਿੰਗਟਨ DC। ਕੱਲ ਪਰਸੋਂ ਉਹਨਾਂ ਦੀ ਕੋਈ ਪ੍ਰੈਸ ਕਾਨਫਰੰਸ ਜਾਂ ਬਰੀਫ ਮਿਲਣੀ ਸੀ, ਜਿਹਦੇ 'ਚ ਉਹਨੇ ਪ੍ਰਸ਼ਾਂਤ ਭੂਸ਼ਣ ਨੇ ਕਿਹਾ, ਉਹਨੇ ਕਿਹਾ ਕਿ ਮੈਂ ਫਾਊਂਡਰ 'ਚੋਂ ਆ ਪਾਰਟੀ ਦੇ, ਔਰ ਕੇਜਰੀਵਾਲ ਨੂੰ ਜੇ ਆਪਣੀ ਨਿੱਜੀ ਅਹੁਦੇ ਦੇ ਲਈ ਮੋਦੀ ਨਾਲ ਵੀ ਹੱਥ ਮਿਲਾਣੇ ਪਏ ਤਾਂ ਉਹਨੂੰ ਕੋਈ ਹਿਚਕਚਾਹਟ ਨਹੀਂ ਹੋਏਗੀ, ਉਹ ਕਿਸੇ ਨਾਲ ਵੀ ਹੱਥ ਮਿਲਾ ਸਕਦਾ, ਮੋਦੀ ਨਾਲ ਵੀ ਮਿਲਾਏਗਾ ਜੀ। ਸੋ ਮੈਂ ਦਿਲ 'ਚ ਕਿਹਾ, ਮੈਂ ਕਿਹਾ ਜੀ ਹੁਣ ਇੰਨੀ ਗੱਲ ਤੱਕ ਉਹ ਪਹੁੰਚ ਗਿਆ, ਅਸੀਂ ਤਾਂ ਕਹਿੰਦੇ ਵੀ ਆਲਰੇਡੀ ਮਿਲਾਏ ਹੋਏ ਨੇ, ਜਿਹਦੇ ਥੱਲੇ ਉਹ ਮਿਲ ਕੇ ਕੰਮ ਕਰ ਰਹੇ ਨੇ। ਔਰ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹੀ ਹਾਲ ਯੂਪੀ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਇਹ ਜਿਹੜੇ ਅਭਿਲੇਖ ਯਾਦਵ ਔਰ ਮੁਲਾਇਮ ਸਿੰਘ ਯਾਦਵ, ਇਹ ਸਾਰੀ ਲਾਈਨ ਹੈ, ਇਹਨਾਂ ਦੇ ਖਿਲਾਫ CBI ਇਨਕੁਆਇਰੀ ਦਾ ਉੱਤੇ ਤਲਵਾਰ ਲਟਕਾਈ ਹੁੰਦੀ ਹੈ, ਕੇਸ ਨੇ, ਔਰ ਕਿਤੇ ਨਾ ਕਿਤੇ ਉਹਨਾਂ ਨੂੰ ਲਿਆ ਕੇ ਕੰਪਰੋਮਾਈਜ਼ ਕਰਵਾ ਰਹੇ ਲੱਗਦੇ ਨੇ। ਸੋ ਇਹ ਹੁਣ ਇੱਕ ਪਾਸੇ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਹੈ ਵੀ ਉੱਥੇ ਕੀ ਚੱਲ ਰਿਹਾ, ਦੂਜੇ ਪਾਸੇ ਸਾਹਮਣੇ ਆ ਕਿ ਯੂਪੀ 'ਚ ਕਿਸ ਕਿਸਮ ਦੀ ਹਥਿਆਰਾਂ ਦੀ ਟ੍ਰੇਨਿੰਗ, ਔਰ ਯੂਪੀ ਦਾ ਗਵਰਨਰ ਜਿਹੜਾ ਔਰ ਨਫ਼ਰਤ ਦੇ ਨਾਲ, ਔਰ ਜਿਨ੍ਹਾਂ ਨੇ ਬਜਰੰਗ ਦਲ ਵਾਲਿਆਂ ਨੂੰ ਟ੍ਰੇਨਿੰਗ ਕੀਤੀ, ਜਿਨ੍ਹਾਂ ਨੂੰ ਉਹਨਾਂ ਨੇ ਦੁਸ਼ਮਣ ਜਿਹਦੇ ਖਿਲਾਫ ਉਹ ਉਹਨਾਂ ਨੇ ਜਿਹੜਾ ਉਹ ਪਰੇਡ ਕੀਤੇ, ਉਹਨਾਂ ਦੇ ਸਿਰ ਤੇ ਮੁਸਲਮਾਨੀ ਸਟਾਈਲ ਦੀਆਂ ਟੋਪੀਆਂ ਪਾਈਆਂ ਹੋਈਆਂ ਸੀ ਆਪਣੇ ਲੋਕਾਂ ਦੇ, ਇਹ ਦੱਸਣ ਲਈ ਵੀ ਇਹ ਟੋਪੀਆਂ ਵਾਲੇ ਸਾਡੇ ਨੌਨ ਬ੍ਰਦਰਸ ਨੇ, ਸਾਡੇ ਭਰਾ ਨਹੀਂ ਹੈਗੇ, ਇਹ ਦੁਸ਼ਮਣ ਨੇ, ਤਾਂ ਇਹਨਾਂ ਤੋਂ ਅਸੀਂ ਰੱਖਿਆ ਕਰਨੀ ਹੈ। ਸੋ ਇਹ ਅੱਜ ਦੇ ਟੌਪਿਕਸ ਨੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ ਫਿਊਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।